ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਜੂਨ ਤੇ ਮੰਗਲ ਦਾ ਦਿਨ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਉਹਨਾਂ 'ਚੋਂ ਜਿਹੜੀ ਪਹਿਲੀ ਗੱਲ ਹੈ ਉਹਦੇ ਬਾਰੇ ਤੁਹਾਡੇ 'ਚੋਂ ਕੁਝ ਲੋਕਾਂ ਤੇ ਸੋਚਣਾ ਵੀ ਇਹ ਮਾਹੌਲ ਹੈ ਤੇ ਕੁਝ ਨੇ ਸੋਚਣਾ ਵੀ ਇਹ ਭੈੜੀ ਜੀ ਖਬਰ ਹੈ ਤੇ ਉਹਨਾਂ ਦਾ ਧਿਆਨ ਇੱਧਰ ਉੱਧਰ ਜਾਣਾ। ਮੈਂ ਹੱਥ ਬੰਨ੍ਹ ਕੇ ਤੁਹਾਨੂੰ ਸਾਰਿਆਂ ਨੂੰ ਆਨਾ ਵੀ ਇੱਕ ਤੇ ਮਾਹੌਲ ਨਹੀਂ ਸਮਝਣਾ, ਹਾਸਾ ਘੁੱਟ ਕੇ, ਤੇ ਦੂਜਾ ਖਿਆਲ ਇੱਧਰ ਉੱਧਰ ਭੈੜੇ ਪਾਸੇ ਨਹੀਂ ਲੈ ਕੇ ਜਾਣਾ। ਬੜੀ ਸੰਜੀਦਾ ਖਬਰ ਹੈ, ਸੰਜੀਦਾ ਗੱਲ ਹੈ। ਨੂਨ ਲੀਗ ਦੇ ਸਭ ਤੋਂ ਸੰਜੀਦਾ ਤੇ ਬਜ਼ੁਰਗ ਆਦਮੀ ਇਰਫਾਨ ਸਦੀਕੀ ਸਾਹਿਬ ਇੱਕ ਬਿਆਨ ਦਿੱਤਾ ਹੈ ਤੇ ਉਸ ਬਿਆਨ ਦੇ ਉੱਤੇ ਹੀ ਖਬਰ ਹੈ ਨਵਾਜ਼ ਸ਼ਰੀਫ ਸਾਹਿਬ ਦੀ ਸੀਟੀ ਤੇ ਹਲਕੀ ਹਲਕੀ ਹਵਾ ਦਾ ਲੀਕ ਹੋਣਾ। ਇਹ ਖਬਰ ਹੈ ਤੇ ਹਾਸਾ ਮੈਨੂੰ ਪਹਿਲਾਂ ਹੀ ਆ ਗਿਆ, ਲੇਕਿਨ ਬਹਰਹਾਲ ਬੜੇ ਸੰਜੀਦਾ ਬੰਦੇ ਨੇ ਇਰਫਾਨ ਸਦੀਕੀ ਸਾਹਿਬ, ਉਹਨਾਂ ਨੇ ਬਿਆਨ ਦਿੱਤਾ। ਤੇ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜੀ ਇਸ ਵੇਲੇ ਸਾਰੀ ਰੇਲ ਪੇਲ ਹੈ ਨਾ ਨਵਾਜ਼ ਸ਼ਰੀਫ ਸਾਹਿਬ ਦੀ ਤੇ ਸਾਰੇ ਜਿਹੜੇ 1100 ਅਰਬ ਦੀਆਂ ਚੋਰੀਆਂ ਤੇ ਸਾਰਾ ਇਹ ਇਰਫਾਨ ਸਦੀਕੀ ਸਾਹਿਬ ਨੂੰ ਸਿਹਰਾ ਜਾਂਦਾ ਹੈ। ਇਹਨਾਂ ਦੇ ਚੌਧਰੀ ਨਿਜ਼ਾਮਦੀਨ ਸਾਹਿਬ ਨਾਲ ਬੜੇ ਕਰੀਬੀ ਤਲਕਾਤ ਨੇ ਤੇ ਪਹਿਲੀ ਮੁਲਾਕਾਤ ਇਹਨਾਂ ਦੇ ਘਰ 'ਚ ਹੀ ਹੋਈ ਸੀ ਤੇ ਇੱਥੋਂ ਹੀ ਕੰਮਕਾਰ ਜਿਹੜਾ ਸ਼ੁਰੂ ਹੋਇਆ ਸੀ ਸਾਰਾ, ਤੇ ਫਿਰ ਅਗਲੇ ਲੰਦਨ ਪਲਾਨ ਤੇ ਇੱਧਰ ਉੱਧਰ ਉਹ ਬਾਅਦ ਦੀਆਂ ਗੱਲਾਂ ਨੇ। ਬਹਰਹਾਲ ਇਰਫਾਨ ਸਦੀਕੀ ਸਾਹਿਬ, ਤੁਹਾਨੂੰ ਪਤਾ ਮੈਂ ਪਹਿਲਾਂ ਵੀ ਤੁਹਾਨੂੰ ਆਖਿਆ ਵੀ ਲੋਕਾਂ ਦੇ ਜਵਾਕ ਵਿਗੜੇ ਨੇ, ਸਾਡੇ ਬਾਬੇ ਵਿਗੜੇ ਨੇ, ਕਰੀਏ ਕੀ? ਸਾਡੇ ਬਜ਼ੁਰਗ ਜਿਹੜੇ ਉਹ ਵਿਗੜੇ ਨੇ ਤੇ ਅਸੀਂ ਉਹਨਾਂ ਦਾ ਕਰੀਏ ਕੀ? ਜਿਸ ਵੇਲੇ ਬਾਬੇ ਵਿਗੜ ਜਾਣ ਤੇ ਉਸ ਵੇਲੇ ਉਹਨਾਂ ਦਾ ਇਲਾਜ ਤੇ ਕੋਈ ਹੁੰਦਾ ਨਹੀਂ। ਉਹਨਾਂ ਇੱਕ ਜਨਾਬੇ ਵਾਲਾ ਇਮਰਾਨ ਖਾਨ ਦੇ ਉੱਤੇ ਕਰ ਰਹੇ ਸਨ ਤਨਕੀਦ, ਤੇ ਉਹਨਾਂ ਆਖਿਆ ਵੀ ਜਿਹੜੇ ਇਮਰਾਨ ਖਾਨ ਸਾਹਿਬ ਨੇ ਨਾ ਉਹ ਪ੍ਰੈਸ਼ਰ ਇੰਨਾ ਪਾ ਦਿੰਦੇ ਨੇ ਕਿ ਉਸ ਤੋਂ ਬਾਅਦ ਬੇਸ਼ੱਕ ਉਹ ਕੁੱਕਰ ਦੇ ਵਿੱਚ ਪ੍ਰੈਸ਼ਰ ਬਹੁਤ ਜ਼ਿਆਦਾ ਜਿਹੜਾ ਨਾ ਉਹ ਭਰ ਜਾਏ ਤੇ ਉਹ ਫਟ ਜਾਏ ਕਿ ਨਾ ਫਟੇ ਮੈਨੂੰ ਨਹੀਂ ਪਤਾ, ਲੇਕਿਨ ਮੀਆਂ ਸਾਹਿਬ ਬੜੇ ਜ਼ਬਰਦਸਤ ਆਦਮੀ ਨੇ। ਉਹਨਾਂ ਕਿਹਾ ਉਹਨਾਂ ਦੇ ਵਿੱਚ ਪ੍ਰੈਸ਼ਰ ਬਣਦਾ ਰਹਿੰਦਾ ਤੇ ਜਿਵੇਂ ਪ੍ਰੈਸ਼ਰ ਕੁੱਕਰ ਦੀ ਸੀਟੀ ਚੁੱਕਦੇ ਹੋ ਤੇ ਹਲਕੀ ਹਲਕੀ ਹਵਾ ਨਿਕਲਦੀ ਰਹਿੰਦੀ ਹੈ ਨਾ, ਤੇ ਮੀਆਂ ਸਾਹਿਬ ਦੇ ਵੀ ਅੰਦਰ ਹੁਣ ਇੱਥੋਂ ਉਹ ਗਲਤ ਪਾਸੇ ਚਲੇ ਗਏ। ਜਵੇਦ ਚੌਧਰੀ ਸਾਹਿਬ, ਜਿਵੇਂ ਤੁਹਾਨੂੰ ਪਤਾ ਹੈ ਵੀ ਉਹ ਮੇਰਾ ਮਤਲਬ ਹੁਣ ਮੈਂ ਕੀ ਤਜਜ਼ੀਆ ਕਰਾਂ, ਲੋਕੀ ਬੈਠੇ ਨੇ, ਕੋਈ ਰੋਟੀ ਖਾਣ ਡਿਆ ਹੁੰਦਾ, ਕੋਈ ਦੂਜਾ ਜੇਦਾ ਜੀ ਵੀ ਆਪਣੇ ਤਜਜ਼ੀਏ ਦੇ ਵਿੱਚ ਗਾਂਧੀ ਮਾਰਦੇ ਨੇ। ਇਹਨਾਂ ਵੀ ਉਹੋ ਜਿਹੀ ਗੱਲ ਕੀਤੀ ਕੋਈ ਜਿਹੜਾ ਫਿਰ ਅੰਦਰ ਗੁੱਸਾ ਭਰਦਾ ਹੈ ਨਾ ਮੀਆਂ ਸਾਹਿਬ ਦੇ, ਉਹ ਫਿਰ ਹਲਕੀ ਹਲਕੀ ਹਵਾ ਉਹਦੇ 'ਚੋਂ ਲੀਕ ਹੁੰਦੀ ਰਹਿੰਦੀ ਹੈ। ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਹਵਾ ਮੇਰਾ ਮਤਲਬ ਗੁੱਸਾ ਭਰਦਾ ਹੈ, ਹਵਾ ਹਲਕੀ ਹਲਕੀ ਲੀਕ ਹੁੰਦੀ ਹੈ, ਸੀਟੀ ਵੱਜਦੀ ਹੈ, ਇਹ ਮੇਰਾ ਮਤਲਬ ਹੈ ਕਿ ਇਰਫਾਨ ਸਦੀਕੀ ਸਾਹਿਬ ਨੈਸ਼ਨਲ TV ਤੇ ਬੈਠੇ ਹੋ। ਚਲੋ ਕੁਝ ਹਿਆ ਨੂੰ ਹੱਥ ਨਹੀਂ ਮਾਰਨਾ, ਬਜ਼ੁਰਗ ਜੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਇਹ ਗੱਲ, ਤੇ ਕਿਸੇ ਹੋਰ ਸ਼ਹਿਰ ਨੂੰ ਹੱਥ ਮਾਰ ਲਓ। ਮੇਰਾ ਮਤਲਬ ਕਹਿਣ ਦਾ ਹੈ ਕਿ ਕੁਝ ਖਿਆਲ ਕਰੋ ਵੀ ਕੀ ਗੱਲਾਂ ਕਰਦੇ ਹੋ ਕਿ ਨਵਾਜ਼ ਸ਼ਰੀਫ ਸਾਹਿਬ ਦੇ ਅੰਦਰ ਜਿਸ ਵੇਲੇ ਪ੍ਰੈਸ਼ਰ ਭਰ ਜਾਂਦਾ ਹੈ, ਉਹਨਾਂ 'ਚ ਗੁੱਸਾ ਆਉਂਦਾ, ਪ੍ਰੈਸ਼ਰ ਭਰਦਾ ਹੈ ਤੇ ਫਿਰ ਉਹ ਹਲਕੀ ਜੀ ਸੀਟੀ ਦੇ ਰਾਹ ਉਹਨਾਂ ਦੀ ਸੀਟੀ ਵੱਜਦੀ ਹੈ ਹਲਕੀ ਜੀ, ਤੇ ਹਲਕੀ ਹਲਕੀ ਹਵਾ ਲੀਕ ਹੁੰਦੀ ਰਹਿੰਦੀ ਹੈ ਤੇ ਉਹਦੇ ਨਾਲ ਫਿਰ ਉਹਨਾਂ ਦਾ ਜਿਹੜਾ ਪ੍ਰੈਸ਼ਰ ਉਹ ਕੰਟਰੋਲ 'ਚ ਰਹਿੰਦਾ ਹੈ। ਕੋਈ ਹੋਰ ਗੱਲ ਕਰ ਲੈਣੀ ਸੀ, ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਮਿਸਾਲ ਦੇ ਦੇਣੀ ਸੀ। ਮਤਲਬ ਤੁਸਾਂ ਵੀ ਮੈਨੂੰ ਲੱਗਦਾ ਵੀ ਜੇਦਾ ਜੀ ਜਿਵੇਂ ਉਹ ਕਾਲਾ ਭੂੰਡ, ਤੇ ਉਹਨਾਂ ਆਖਿਆ ਵੀ ਇੱਕ ਵਾਰੀ ਮੈਂ ਗੰਦਾ ਕੰਮ ਕਰਨ ਡਿਆ ਸਾਂ ਤੇ ਭੂੰਡ ਆ ਗਿਆ ਤੇ ਮੈਨੂੰ ਅੱਧ 'ਚ ਛੱਡ ਕੇ ਭੱਜਣਾ ਪਿਆ। ਉਸ ਤੋਂ ਬਾਅਦ ਅੱਜ ਦੇ ਦਿਨ ਤੱਕ ਉਹ ਗੰਦਾ ਕੰਮ ਹਰ ਥਾਂ 'ਤੇ ਕਰੀ ਆ ਰਹੇ ਨੇ, ਜਿਹੜਾ ਉਹਨਾਂ ਨੂੰ ਗੁੱਸਾ ਚੜਿਆ ਵੀ ਉਹ ਜਿਹੜਾ ਅੱਧਾ ਕੰਮ ਅਧੂਰਾ ਜਿਹੜਾ ਉਹਨਾਂ ਦਾ ਇਸ਼ਕ ਸੀ ਨਾ ਪੂਰਾ ਨਹੀਂ ਉੱਥੇ ਹੋ ਸਕਿਆ ਸੀ, ਉਹ ਹੁਣ ਹਰ ਥਾਂ 'ਤੇ ਹਰ ਖਬਰ 'ਚ ਕਰਦੇ ਨੇ। ਬਹਰਹਾਲ ਜੀ ਇਹ ਪਹਿਲੀ ਖਬਰ ਸੀ, ਹੁਣ ਮੈਂ ਤੁਹਾਡੇ 'ਤੇ ਛੱਡਣਾ, ਮੈਂ ਤਾਂ ਤੁਹਾਨੂੰ ਇਹੀ ਆਖਿਆ ਸੀ। ਬਹਰਹਾਲ ਮੇਰੇ ਕੋਲ ਆਪ ਵੀ ਹਾਸਾ ਔਖਾ ਹੀ ਘੁੱਟਿਆ ਗਿਆ ਸਾਰੀ ਗੱਲ 'ਤੇ। ਹੁਣ ਤੁਸੀਂ ਆਪੇ ਹੀ ਨਵਾਜ਼ ਸ਼ਰੀਫ ਸਾਹਿਬ ਦੀ ਸੀਟੀ, ਹਲਕੀ ਹਲਕੀ ਹਵਾ ਦਾ ਨਿਕਲਣਾ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਆਪੇ ਸੋਚੋ। ਹੈ ਬੜੀ ਸਟੂਪਿਡ ਗੱਲ ਹੈ ਮੈਨੂੰ ਪਤਾ ਹੈ, ਲੇਕਿਨ ਕਰੀਏ ਕੀ? ਇਹਨਾਂ ਦੇ ਸਭ ਤੋਂ ਮੋਤਬਰ ਆਦਮੀ ਨੇ ਟੈਲੀਵਿਜ਼ਨ 'ਤੇ ਬਹਿ ਗੱਲ ਕੀਤੀ। ਜੇ ਤੁਹਾਨੂੰ ਮਜ਼ਾਕ ਲੱਗਦਾ ਸੁਣ ਲਓ। साहब जो हैं वो अपना जो प्रेशर है वो वेंट आउट करते रहते, गाए वो प्रेशर बनने नहीं देते, वो सीटी उनकी बजती रहती है और हवा थोड़ी थोड़ी निकलती रहती है। तो इमरान खान साहब भी बनने देते हैं और वो निकालते भी रहते हैं। वो नहीं निकालते, वो जो कुछ कर रहे हैं ना वो ठीक कह रहे हैं। वो प्रेशर कुकर बिल्ड करते हैं, हवा भरते हैं, हर रोज भरते हैं, एक गुब्बारा बनाते हैं। वो गुब्बारा फट जाए बाद में तो अलग बात है। मियाँ साहब का जो सियासी किरदार है या उनके अंदर अगर कोई गम व गुस्सा है तो वो पाकिस्तान के हवाले से बात करते हैं। वो ये नहीं कहते हैं कि देखो यार मुझ पे क्या हो गया तो मैं ये हो गया तो मैं जलावतन हो गया, ये बातें कम करते हैं। वो ये कहते हैं कि पाकिस्तान को किस हाल में आपने पहुंचा दिया। सुन लिया जी। ਲਓ ਜੀ ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਉਹ ਹੈ ਕਿ ਡੰਟੋਨਿਕ ਸਾਹਿਬ ਇੱਕ ਸ਼ਹਜ਼ਾਦ ਇਕਬਾਲ ਸਾਹਿਬ ਦੇ ਆਪਣਾ ਸ਼ੋਅ 'ਤੇ ਸਨ। ਉਹਨਾਂ ਸ਼ਹਜ਼ਾਦ ਇਕਬਾਲ ਸਾਹਿਬ ਨੇ ਆਖਿਆ ਕਿ ਮੌਲਵੀ ਫਜ਼ਲ ਰਹਿਮਾਨ ਸਾਹਿਬ ਨੇ ਤਾਂ ਤੋਨਾ ਫਿੱਟ ਕਰਕੇ ਰੱਖ ਦਿੱਤਾ। ਉਹਨਾਂ ਚੌਧਰੀ ਨਿਜ਼ਾਮਦੀਨ ਨੂੰ ਕਿਹਾ ਵੀ ਬੰਦੇ ਬਣ ਜਾਓ, ਅਸੀਂ ਤੁਹਾਡਾ ਜਿਹੜਾ ਸਾਰੀ ਤਾਕਤ ਹੈ ਜੁੱਤੀ ਦੀ ਨੋਕ 'ਤੇ ਹੈ, ਅਸੀਂ ਤੁਹਾਡੇ ਗੁਲਾਮ ਨਹੀਂ, ਤੁਸੀਂ ਅੰਗਰੇਜ਼ਾਂ ਦੇ ਬਚੂੰਗੜੇ ਹੋ। ਹਾਂਜੀ, ਇਹ ਮੌਲਵੀ ਫਜ਼ਲ ਰਹਿਮਾਨ ਸਾਹਿਬ ਨੇ ਆਪਣੀ ਤਕਰੀਰ 'ਚ ਆਖਿਆ ਕਿ ਤੁਸੀਂ ਜਨਾਬ ਬਚੂੰਗੜੇ ਹੋ
ਅੰਗਰੇਜ਼ ਦੇ, ਤੇ ਅਸੀਂ ਤੁਹਾਨੂੰ ਅੰਗਰੇਜ਼ ਨਾਲ ਲੜ ਲਿਆ ਤੇ ਤੁਹਾਨੂੰ ਵੀ ਸਿੱਧਾ ਕਰ ਲਾਂਗੇ। ਤੇ ਜਿਸ ਵੇਲੇ ਇੱਕ ਫੌਜੀ ਜਿਹੜਾ ਆਪਣਾ ਹਲਫ ਤੋੜ ਦਿੰਦਾ ਤੇ ਫਿਰ ਉਹਦਾ ਇਹਤਰਾਮ ਸਾਡੇ ਤੇ ਵਾਜਬ ਨਹੀਂ। ਇਹ ਮੌਲਵੀ ਫਜ਼ਲ ਰਹਿਮਾਨ ਕਹਿ ਰਹੇ ਨੇ। ਤੇ ਉਹਨਾਂ ਆਖਿਆ ਵੀ ਤੁਸੀਂ ਬੰਦੇ ਬਣ ਜਾਓ, ਆਪਣੇ ਕੰਮ ਤੇ ਵਾਪਸ ਚਲੇ ਜਾਓ, ਵਰਨਾ ਤੁਹਾਨੂੰ ਅਸੀਂ ਸਿੱਧਿਆਂ ਕਰ ਲਾਂਗੇ, ਅਸੀਂ ਤੁਹਾਡੀ ਗੁਲਾਮੀ ਨਹੀਂ ਕਰਾਂਗੇ। ਹੋਰ ਵੀ ਬੜਾ ਕੁਝ ਉਹਨਾਂ ਆਖਿਆ। ਇਹਦੇ ਤੇ ਸ਼ਹਜ਼ਾਦ ਇਕਬਾਲ ਸਾਹਿਬ ਪੁੱਛਿਆ ਵੀ ਜਨਾਬ ਮੌਲਵੀ ਫਜ਼ਲ ਰਹਿਮਾਨ ਸਾਹਿਬ ਨੇ ਬੜਾ ਤੱਤਾ ਬਿਆਨ ਦਿੱਤਾ ਹੈ, ਤੇ ਉਹ ਡੰਟੋਨਕ ਵਿਚਾਰੇ ਦੀ ਤੇ ਤੁਹਾਨੂੰ ਪਤਾ ਇਹ ਲਾਈਨ ਉਹ ਲੈਂਥ ਨਹੀਂ ਹੈ ਨਾ, ਉਹ ਤਾਂ ਛੋਟਾ ਮੋਟੀ ਬੰਬਾਰੀ ਕਰ ਸਕਦਾ, ਮਤਲਬ ਸੇਬੇ ਵਾਲੇ ਬੰਬ ਤੱਕ ਹੀ ਹੈ ਨਾ ਕੰਮ। ਉਹਨਾਂ ਇੱਧਰ ਉੱਧਰ ਗੱਲ ਕੀਤੀ। ਉਹਨਾਂ ਕਿਹਾ ਜੀ ਮੇਰੀ ਨਜ਼ਰ 'ਚੋਂ ਨਹੀਂ ਗੁਜ਼ਰਿਆ। ਉਹਨਾਂ ਆਖਿਆ ਵੀ ਇਮਰਾਨ ਖਾਨ ਦਾ ਬਿਆਨ ਤੇ ਤੇਰੇ ਹਰ ਗੱਲ ਨਜ਼ਰ 'ਚੋਂ ਗੁਜ਼ਰਦਾ ਹੈ, ਫਜ਼ਲ ਰਹਿਮਾਨ ਸਾਹਿਬ ਦਾ ਬਿਆਨ ਤੇ ਉਹਨੇ ਵਿਚਾਰੇ ਨੇ ਇਹੀ ਗੱਲ ਕਹਿ ਕੇ ਜਾਨ ਛੁਡਾਈ ਕਿ ਜਨਾਬ ਮੇਰਾ ਜਿਹੜਾ ਨਾ ਇਹ ਬਿਆਨ ਮੇਰੀ ਨਜ਼ਰ ਤੋਂ ਨਹੀਂ ਗੁਜ਼ਰਿਆ। ਅੱਛਾ ਜੀ, ਅਗਲੀ ਖਬਰ ਇਸਲਾਮਾਬਾਦ ਹਾਈ ਕੋਰਟ ਤੋਂ, ਜਿੱਥੇ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਦਾ ਟਾਸ ਦੁਬਾਰਾ ISI ਤੇ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਨਾਲ ਪਿਆ। ਇਸ ਵਾਰੀ ਬਾਬਰ ਸੱਤਾਰ ਸਾਹਿਬ ਦੇ ਖਾਨਦਾਨ ਦਾ ਜਿਹੜਾ ਡਾਟਾ ਏਜੰਸੀਆਂ ਨੇ ਲੀਕ ਕਰਕੇ ਚੋਰੀ ਕੀਤਾ, ਪਹਿਲਾਂ ਫਿਰ ਲੀਕ ਕੀਤਾ ਤਾਂ ਕਿ ਉਹਨਾਂ ਦੇ ਬਾਰੇ ਇੱਕ ਪੂਰਾ ਹਵਾ ਬਣਾਇਆ ਜਾਏ, ਉਹਨਾਂ ਨੂੰ ਸਜ਼ਾ ਦਿੱਤੀ ਜਾਏ ਆਵਾਮ ਦੇ ਵਿੱਚ, ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾਏ ਕਿ ਇਹ ਫੋਰਨ ਨੈਸ਼ਨੈਲਿਟੀ ਹੋਲਡਰ ਨੇ ਤੇ ਇਹ ਜੱਜ ਨਹੀਂ ਹੋ ਸਕਦੇ। ਹਾਲਾਂ ਉਹਨਾਂ ਦੇ ਕੋਲ ਸਿਰਫ ਗ੍ਰੀਨ ਕਾਰਡ ਹੈ ਤੇ ਪਾਸਪੋਰਟ ਹੈ ਪਾਕਿਸਤਾਨੀ। ਮੈਂ ਅੱਗੇ ਉਰਦੂ ਵੀਲਾਗ 'ਚ ਵੀ ਐਕਸਪਲੇਨ ਕੀਤਾ ਵੀ ਜਿਸ ਵੇਲੇ ਤੁਹਾਡੇ ਕੋਲ ਸਿਰਫ ਗ੍ਰੀਨ ਕਾਰਡ ਤੇ ਪਾਸਪੋਰਟ ਹੁੰਦਾ ਹੈ, ਜਿਵੇਂ ਮੈਂ ਅਗਰ ਯੂਰਪ ਜਾਣਾ ਹੈ, ਬਰਤਾਨੀਆ ਜਾਣਾ, ਕਿਤੇ ਵੀ ਜਾਣਾ ਤੇ ਮੈਨੂੰ ਉਂਝ ਹੀ ਵੀਜ਼ਾ ਲੈਣਾ ਪੈਂਦਾ, ਜਿਵੇਂ ਪਾਕਿਸਤਾਨ 'ਚ ਰਹਿਣ ਵਾਲੇ ਲੋਕਾਂ ਨੂੰ ਵੀਜ਼ਾ ਲੈਣਾ ਪੈਂਦਾ। ਸਾਊਦੀ ਅਰਬ ਜਾਣਾ ਹੈ ਤੇ ਭਾਵੇਂ ਦੁਬਈ ਜਾਣਾ, ਤੇ ਜੇ ਮੇਰੇ ਕੋਲ ਅਮਰੀਕੀ ਪਾਸਪੋਰਟ ਹੋਏ ਤਾਂ ਜ਼ਾਹਿਰ ਹੈ ਮੈਨੂੰ ਇਹਨਾਂ ਮੁਲਕਾਂ ਦੇ ਵੀਜ਼ੇ ਸਾਰਿਆਂ ਦੇ ਨਹੀਂ ਲੈਣੇ ਪੈਣੇ, ਜਾਂ ਹੋ ਸਕਦਾ ਇੱਕ ਅੱਧੇ ਦਾ ਕਿ ਸਾਊਦੀ ਅਰਬ ਦਾ ਮੈਨੂੰ ਨਹੀਂ ਪਤਾ ਕਿ ਅਮਰੀਕਾ ਵਾਲਿਆਂ ਨੂੰ ਵੀਜ਼ਾ ਲੈਣਾ ਪੈਂਦਾ ਕਿ ਨਹੀਂ, ਬਾਕੀ ਦੁਬਈ ਸ਼ਬਈ ਤੁਹਾਨੂੰ ਜਾ ਕੇ ਵੀਜ਼ਾ ਲੱਭ ਜਾਂਦਾ ਹੈ। ਲੇਕਿਨ ਕਿਉਂਕਿ ਮੇਰੇ ਕੋਲ ਵੀ ਪਾਕਿਸਤਾਨੀ ਪਾਸਪੋਰਟ ਹੈ ਸਿਰਫ, ਤੇ ਗ੍ਰੀਨ ਕਾਰਡ ਜਿਹੜਾ ਉਹ ਤਾਂ ਸਿਰਫ ਅਮਰੀਕਾ 'ਚ ਇਸਤੇਮਾਲ ਵਾਸਤੇ, ਇੱਥੋਂ ਦਾ ਪੱਕਾ ਵੀਜ਼ਾ ਹੈ ਕਿ ਤੁਸੀਂ ਇੱਥੇ ਰਹਿ ਸਕਦੇ ਹੋ ਲੰਮੇ ਅਰਸੇ ਵਾਸਤੇ। ਤੇ ਉਹ ਬਾਬਰ ਸੱਤਾਰ ਸਾਹਿਬ ਵੀ ਇੱਥੇ ਵਕੀਲ ਰਹੇ ਨੇ ਅਮਰੀਕਾ 'ਚ, ਮੰਨੇ ਪਰਮਾਨੇ ਵਕੀਲ ਰਹੇ ਨੇ, ਉਹਨਾਂ ਕੋਲ ਗ੍ਰੀਨ ਕਾਰਡ, ਤੇ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਦੀ ਸ਼ੋਹਰਤ ਮਾੜੀ ਕਰਨ ਵਾਸਤੇ ਇਹ ਸਾਰਾ ਕੰਮ ਕੀਤਾ, ਤੇ ਨਾਲ ਉਹਨਾਂ ਦੀ ਫੈਮਿਲੀ ਦੇ ਕੁਝ ਲੋਕਾਂ ਦੇ ਕੋਲ ਦੂਸਰੀ ਨੈਸ਼ਨੈਲਿਟੀ ਹੈਗੀ, ਉਹਨਾਂ ਦਾ ਡਾਟਾ ਚੋਰੀ ਕੀਤਾ FIA ਦੇ ਸਿਸਟਮ 'ਚੋਂ ਤੇ ਲੀਕ ਕਰ ਦਿੱਤਾ ਤਾਂ ਕਿ ਉਹਨਾਂ ਨੂੰ ਬਦਨਾਮ ਕਰ ਸਕੀ। ਹੁਣ ਲੱਠ ਚੁੱਕ ਲਈ 3 ਜੱਜ ਨੇ ਇਸਲਾਮਾਬਾਦ ਹਾਈ ਕੋਰਟ ਦੇ, ਤੇ ਉਹ ਹੁਣ ਟੰਬਾ ਫੇਰ ਰਹੇ ਨੇ, ਦੱਸ ਰਹੇ ਨੇ ਵੀ ਕਿੰਨੇ ਲੀਕ ਕੀਤਾ। ਤੇ ਹੁਣ ਉੱਥੋਂ ISI ਵੀ ਖੱਬੇ ਪਾਸੇ ਨੂੰ ਨਿਕਲ ਰਹੀ ਹੈ ਤੇ ਦੂਜਾ ਵੀ ਇੱਧਰ ਨੂੰ ਨਿਕਲ ਰਿਹਾ, ਤੇ ਕੋਈ ਦੱਸ ਨਹੀਂ ਰਿਹਾ। ਉਹਨਾਂ ਹੁਣ ਇੱਕ ਨਵੀਂ ਤਾਰੀਖ ਪਾਈ ਹੈ, ਪੇਸ਼ੀ ਪਾਈ ਹੈ ਅਗਲੀ। ਉਹਨਾਂ ਕਿਹਾ ਰਿਪੋਰਟ ਲੈ ਕੇ ਆਓ। ਜਿਹੜੀ ਪਹਿਲੀ ISI ਦੀ ਤੇ ਵਜ਼ਾਰਤ ਦਿਫਾ ਦੀ ਰਿਪੋਰਟ ਸੀ ਉਹਨਾਂ ਕੀਤੀ ਹੈ ਰਿਜੈਕਟ। ਇਹ ਹੁਣ ਚੋਰ ਕਿਹੜਾ ਹੈ, ਡਾਟਾ ਕਿਹਨੇ ਚੋਰੀ ਕੀਤਾ ਤੇ ਲੀਕ ਕੀਤਾ ਹੈ, ਮੇਰੇ ਖਿਆਲ ਬੁਰੇ ਦੇ ਘਰ ਤੱਕ ਅੱਪੜਨਗੇ ਜੱਜ। ਇਹ ਵੀ ਇੱਕ ਤਗੜਾ ਮੈਚ ਪਿਆ, ਇਹਦੇ ਉੱਤੇ ਵੀ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਅੱਗੋਂ ਜੋ ਕੁਝ ਵੀ ਹੁੰਦਾ। ਅੱਛਾ ਜੀ, ਤਾਰਕ ਫਜ਼ਲ ਚੌਧਰੀ ਸਾਹਿਬ, ਤੁਹਾਨੂੰ ਪਤਾ ਹੈ ਵੀ ਇਹ ਹਾਰੇ ਸਨ ਸ਼ੋਏਬ ਸ਼ਾਹੀਨ ਸਾਹਿਬ ਦੇ ਕੋਲੋਂ, ਲੇਕਿਨ ਇਹ ਫਾਰਮ 47 ਦੇ ਉੱਤੇ ਇਲੈਕਸ਼ਨ ਚੋਰੀ ਕਰ ਲਿਆ ਸੀ। ਤੇ ਹੁਣ ਜਨਾਬੇ ਵਾਲਾ ਉੱਥੇ ਜੱਜ ਸਾਹਿਬ ਜਿਹੜੇ ਜਸਟਿਸ ਜਹਾਂਗੀਰੀ ਸਾਹਿਬ ਸਨ, ਉਹਨਾਂ ਆਖਿਆ ਵੀ ਆਓ ਇੱਥੇ ਹਲਫ ਦਿਓ, ਪ੍ਰੈਜ਼ਾਈਡਿੰਗ ਅਫਸਰ ਵੀ ਤੇ ਰਿਟਰਨਿੰਗ ਅਫਸਰ ਵੀ ਤੇ ਤਾਰਕ ਫਜ਼ਲ ਚੌਧਰੀ ਸਾਹਿਬ ਵੀ ਆ ਕੇ ਹਲਫ ਦੇਣ ਵੀ ਇਹ ਫਾਰਮ 45 ਇਹ ਜਿਹੜਾ ਉਹ ਜਿਹੜਾ ਸੱਚਾ। ਤੇ ਤੁਹਾਨੂੰ ਪਤਾ ਹੁਣ ਕੁਰਾਨ ਦੇ ਉੱਤੇ ਝੂਠਾ ਹਲਫ ਕਿਸ ਤਰ੍ਹਾਂ ਦੇਣਗੇ, ਇਹਨਾਂ 'ਤੇ ਨਹੀਂ ਦੇਣਾ। ਜਿਹੜੇ ਵਕੀਲ ਸਨ ਨਾ ਤਾਰਕ ਫਜ਼ਲ ਚੌਧਰੀ ਸਾਹਿਬ ਦੇ, ਉਹ ਹੱਥ ਜੋੜ ਗਏ ਨੇ, ਮਲਕ ਤੈਮੂਰ ਸਾਹਿਬ, ਉਹਨਾਂ ਕਿਹਾ ਜੀ ਮੈਂ ਤੁਹਾਡੀ ਵਕਾਲਤ ਨਹੀਂ ਕਰ ਸਕਦਾ ਇਹਨਾਂ ਹਾਲਾਤ ਦੇ ਵਿੱਚ। ਉਹ ਕੇਸ ਤੋਂ ਅਲੱਗ ਹੋ ਗਏ ਨੇ ਤੇ ਜਾ ਭੱਜੇ ਨੇ। ਉਸ ਤੋਂ ਬਾਅਦ ਤਾਰਕ ਫਜ਼ਲ ਚੌਧਰੀ ਸਾਹਿਬ ਤੇ ਨਾਲ ਦੂਸਰੇ 2, ਉਹਨਾਂ ਇਲੈਕਸ਼ਨ ਕਮਿਸ਼ਨ ਦਰਖਾਸਤ ਪਾਤੀ ਹੈ ਕਿ ਜੀ ਅਸੀਂ ਜਹਾਂਗੀਰੀ ਸਾਹਿਬ ਦੇ ਕੋਲੋਂ ਕੇਸ ਨਹੀਂ ਸੁਣਾਉਣਾ, ਸਾਡਾ ਕੇਸ ਕਿਸੇ ਹੋਰ ਦੇ ਸਾਹਮਣੇ ਲਾਓ। ਉਹ ਹੀ ਇਲੈਕਸ਼ਨ ਕਮਿਸ਼ਨ ਜਿਹੜਾ 3 ਮਹੀਨਿਆਂ ਤੋਂ ਇੰਟਰਾ ਪਾਰਟੀ ਇਲੈਕਸ਼ਨ ਦੀ ਦਰਖਾਸਤ PTI ਦੀ ਦੱਬ ਕੇ ਬੈਠਾ, ਫੈਸਲਾ ਨਹੀਂ ਕਰਦਾ, ਲਾਉਂਦਾ ਹੀ ਨਹੀਂ ਦਰਖਾਸਤ। ਉਹਨਾਂ ਜਨਾਬ ਅੱਜ ਦਰਖਾਸਤ ਦਿੱਤੀ ਤੇ ਅਗਲੇ ਦਿਨ ਸਵੇਰੇ ਇਹਨਾਂ 3 MNA ਜਿਹੜੇ ਨੇ ਉਹਨਾਂ ਦੀ ਦਰਖਾਸਤ ਲਾਤੀ ਹੈ ਜੱਜ ਬਦਲਣ ਵਾਸਤੇ, ਤੇ ਅੱਜ ਉਹ ਬਦਲ ਵੀ ਦੇਣਗੇ ਕਿਉਂਕਿ ਪਿੱਛੋਂ ਨਿਜ਼ਾਮਦੀਨ ਸਾਹਿਬ ਦਾ ਡੰਡਾ ਜ਼ਾਹਿਰ ਹੈ ਇਲੈਕਸ਼ਨ ਨੂੰ। ਅੱਛਾ ਜੀ, ਅਗਲੀ ਖਬਰ, ਚੌਧਰੀ ਗੁਲਾਮ ਹੁਸੈਨ ਸਾਹਿਬ ਬੜੇ ਸਾਡੇ ਮੁਹਤਰਮ ਨੇ, ਬਜ਼ੁਰਗ ਨੇ, ਪਾਕਿਸਤਾਨ ਦੇ ਚੰਗੇ ਚੜ੍ਹਦੇ ਸਹਾਫੀ ਨੇ ਮੈਂ ਤਾਂ ਕਹਾਂਗਾ, ਔਰ ਇਹਨਾਂ ਵੀ ਆਪਣੇ ਜ਼ਮਾਨੇ ਦੇ ਵਿੱਚ, ਉਸ ਜ਼ਮਾਨੇ 'ਚ ਜਿਸ ਵੇਲੇ ਜ਼ਿਆਉਲ ਹਕ ਸਾਹਿਬ ਤੇ ਅਯੂਬ ਖਾਨ ਤੇ ਉਸ ਜ਼ਮਾਨੇ 'ਚ ਕਿਲਾ ਕੱਟਿਆ ਹੋਇਆ, ਮਤਲਬ ਕਿ ਇਹਨਾਂ ਨੂੰ ਵੀ ਉਸ ਵੇਲੇ ਦੇ ਚੌਧਰੀ ਨਿਜ਼ਾਮਦੀਨ ਨੇ ਕਿਲੇ 'ਚ ਸੁੱਟਿਆ ਸੀ। ਤੇ ਚੌਧਰੀ ਸਾਹਿਬ ਇੱਕ ਵਾਰੀ ਮੈਨੂੰ ਇੱਕ ਕਿੱਸਾ ਸੁਣਾ ਰਹੇ ਸਨ ਤੇ ਦੱਸਦੇ ਸਨ ਕਿ 21 ਦਿਨ ਮੈਨੂੰ ਕਿਲੇ 'ਚ ਰੱਖਿਆ ਸੀ ਤੇ ਮੇਰੀ ਵਾਲਦਾ ਬਾਹਰ ਆ ਕੇ ਬਹਿ ਜਾਂਦੀ ਸੀ ਤੇ ਉਹ ਨਾ ਕੁਝ ਖਾਂਦੀ ਸੀ, ਨਾ ਉਹਨਾਂ ਨੇ ਸ਼ਾਵਰ ਲਿਆ, ਨਾ ਉਹਨਾਂ ਨੇ ਕੋਈ ਕੱਪੜੇ ਬਦਲੇ, ਵਿਚਾਰੀ ਕਮਲਿਆਂ ਤਰ੍ਹਾਂ ਆਪਣੇ ਪੁੱਤ ਨੂੰ, ਚੌਧਰੀ ਗੁਲਾਮ ਹੁਸੈਨ ਨੂੰ ਲੱਭਦੀ ਫਿਰਦੀ ਸੀ। ਤੇ ਚੌਧਰੀ ਸਾਹਿਬ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ ਜਿਸ ਵੇਲੇ ਉਹ ਆਪਣੀ ਮਾਂ ਦਾ ਜ਼ਿਕਰ ਕਰ ਰਹੇ ਸਨ ਤੇ ਮਾਂ ਦੇ ਉਸ ਪਿਆਰ ਦਾ ਜ਼ਿਕਰ ਕਰ ਰਹੇ ਸਨ ਵੀ ਮਾਂ ਕਿੰਜ ਤੜਫ ਰਹੀ ਸੀ ਜਿਸ ਵੇਲੇ ਉਸ ਵੇਲੇ ਦੇ ਚੌਧਰੀ ਨਿਜ਼ਾਮਦੀਨ ਨੇ ਇਹਨਾਂ ਨੂੰ ਕਿਲੇ ਦੀ ਜੇਲ੍ਹ ਦੇ ਵਿੱਚ ਸੁੱਟਿਆ ਸੀ। ਬਹਰਹਾਲ ਚੌਧਰੀ ਨਿਜ਼ਾਮਦੀਨ ਆਖ ਦਿੱਤਾ, ਚੌਧਰੀ ਗੁਲਾਮ ਹੁਸੈਨ ਸਾਹਿਬ ਨੂੰ ਜ਼ਰੂਰ ਸੁਣਿਆ ਕਰੋ, ਦਬੰਗ ਸਹਾਫੀ ਨੇ, ਅੱਛੇ ਇਨਸਾਨ ਨੇ। ਸਹਾਫੀ ਕਿੱਡੇ ਦਬੰਗ ਤੇ ਚੰਗੇ ਨੇ ਉਹ ਫੈਸਲਾ ਤੁਸਾਂ ਕਰਨਾ ਹੈ ਕਿਉਂਕਿ ਤੁਹਾਡੇ ਸਾਹਮਣੇ ਤਜਜ਼ੀਆ ਕਰਦੇ ਨੇ। ਮੈਂ ਉਹਨਾਂ ਨੂੰ ਇੱਕ ਇਨਸਾਨ ਦੇ ਤੌਰ ਤੇ ਜਾਣਦਾ, ਬਿਹਤਰੀਨ ਇਨਸਾਨ ਨੇ ਔਰ ਹਮੇਸ਼ਾ ਦੂਜਿਆਂ ਦਾ ਚੰਗਾ ਚਾਹਣ ਵਾਲੇ ਨੇ। ਤੇ ਬਹਰਹਾਲ ਚੌਧਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਜਿਹੜਾ ਤਜਜ਼ੀਆ ਕੀਤਾ ਹੈ ਨਾ, ਜਿਹੜਾ ਇਮਰਾਨ ਖਾਨ ਸਾਹਿਬ ਦਾ ਸਾਈਫਰ ਕੇਸ ਫੜਕਾਇਆ ਗਿਆ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਈਫਰ ਕੇਸ ਦੇ ਵਿੱਚ ਅੱਲਾ ਨੇ ਇਮਰਾਨ ਖਾਨ ਨੂੰ ਫਤਹ ਦਿੱਤੀ ਹੈ ਅਤੇ ਉਹ ਅਦਾਲਤ ਨੇ ਚੁੱਕ ਕੇ ਬਾਹਰ ਮਾਰਿਆ। ਹਾਲਾਂਕਿ
ਇਹ ਪਾਕਿਸਤਾਨ ਦੀ ਤਾਰੀਖ ਦੇ ਮਹਿੰਗੀਆਂ ਕੇਸਾਂ 'ਚੋਂ ਹੈ। ਇਹਦੇ 'ਚ ਗਵਾਹੀਆਂ ਦਿਵਾਉਣ ਵਾਸਤੇ ਜਿਹੜੇ ਉਸ ਵੇਲੇ ਫਾਰਨ ਆਫਿਸ 'ਚ ਬੰਦੇ ਕੰਮ ਕਰ ਰਹੇ ਸਨ, ਹੁਣ ਉਹ ਕਿਤੇ ਸਫੀਰ ਨੇ। ਜਿਸ ਤਰ੍ਹਾਂ ਇਸ ਵੇਲੇ UAE ਦੇ ਵਿੱਚ ਤਿਰਮਿਜ਼ੀ ਸਾਹਿਬ ਜਿਹੜੇ ਸਫੀਰ ਨੇ ਪਾਕਿਸਤਾਨ ਦੇ, ਉਹ ਉਸ ਵੇਲੇ ਫਾਰਨ ਆਫਿਸ 'ਚ ਸਨ। ਹੁਣ ਉਹ ਤਿਰਮਿਜ਼ੀ ਸਾਹਿਬ ਦਾ ਤਾਂ ਕਸੂਰ ਨਹੀਂ, ਪਰ ਇਹ ਬਾਰ-ਬਾਰ ਚੌਧਰੀ ਨਿਜ਼ਾਮੁਦੀਨ ਉਹਨਾਂ ਲੋਕਾਂ ਨੂੰ ਸਾਦਾ ਸੀ ਵੀ ਇੱਥੇ ਆ ਕੇ ਗਵਾਹੀਆਂ ਦਿਓ ਇਮਰਾਨ ਖਾਨ ਦੇ ਖਿਲਾਫ। ਅਤੇ ਉਹ ਸਰਕਾਰੀ ਪੈਸੇ ਦੇ ਉੱਤੇ, ਸਰਕਾਰੀ ਟਿਕਟਾਂ ਦੇ ਉੱਤੇ ਉਹ ਸਾਰਾ ਕਰਕੇ ਅਤੇ ਹੁਣ ਅਦਾਲਤ ਨੇ ਆਖਿਆ ਵੀ ਇਸ ਕੇਸ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਸੀ, ਇਹ ਤਾਂ ਬਿਲਕੁਲ ਖੱਚ ਸੀ, ਚਵਲ ਸੀ। ਮਾਜ਼ਰਤ ਇਸ ਵਰਡ ਦੇ ਉੱਤੇ, ਇਸ ਲਫ਼ਜ਼ ਦੇ ਉੱਤੇ ਮਾਜ਼ਰਤ ਮੇਰੀ, ਲੇਕਿਨ ਬਹਰਹਾਲ ਇਸ ਤੋਂ ਘੱਟ ਹੋਰ ਕੋਈ ਲਫ਼ਜ਼ ਹੋ ਨਹੀਂ ਸਕਦਾ ਵੀ ਇਹ ਤਾਂ ਜਨਾਬ ਚਵਲ ਹੀ ਮਾਰੀ ਹੈ, ਤੁਸੀਂ ਕੇਸ ਨਹੀਂ ਬਣਾਇਆ। ਅਤੇ ਉਹ ਕੇਸ ਚੁੱਕ ਕੇ ਉਹਨਾਂ ਸੁੱਟ ਦਿੱਤਾ ਟੋਕਰੀ ਦੇ ਵਿੱਚ। ਔਰ ਉਹਦੇ ਵਿੱਚ ਸਲਮਾਨ ਸਫਦਰ ਸਾਹਿਬ ਦੱਸਿਆ ਵੀ ਜਨਾਬ ਇਹਦੇ 'ਚ ਸਾਈਫਰ ਵੀ ਗਾਇਬ ਹੈ, ਸਾਈਫਰ ਦਾ ਮਤਨ ਵੀ ਗਾਇਬ ਹੈ, ਰੂਲਸ ਬੁੱਕ ਵੀ ਨਹੀਂ ਸੀ ਦੇ ਰਹੇ, ਅਤੇ ਹੁਣ ਆਉਂਦੇ ਨੇ ਕੇਸ ਪਿੱਛੇ ਭੇਜ ਦਿਓ। ਆਪ ਮੰਨਣ ਡਏ ਨੇ ਕਿ ਇਹ ਜਿਹੜਾ ਕੇਸ ਹੈ ਥੱਲੇ ਠੀਕ ਨਹੀਂ ਹੋਇਆ। ਜੱਜ ਸਾਹਿਬ ਪੁੱਛਿਆ ਵੀ 342 ਦਾ ਇੱਧਰੋਂ ਇਮਰਾਨ ਖਾਨ ਨੇ ਬਿਆਨ ਦਿੱਤਾ ਦੁਪਹਿਰੇ, ਅਤੇ 5 ਮਿੰਟਾਂ ਬਾਅਦ 77 ਪੇਜ ਦਾ 77 ਸਫ਼ਿਆਂ ਦਾ ਫੈਸਲਾ ਜਿਹੜਾ ਉਹ ਤੁਸੀਂ ਜੱਜ ਸਾਹਿਬ ਕਿਵੇਂ ਲਿਖ ਦਿੱਤਾ 1 ਮਿੰਟ ਦੇ ਵਿੱਚ। ਫਿਰ ਜਿਹੜੇ ਸਰਕਾਰੀ ਵਕੀਲ ਦਿੱਤੇ ਇਮਰਾਨ ਖਾਨ ਨੂੰ, ਉਹਨਾਂ ਕਦੀ ਸਜ਼ਾਏ ਮੌਤ ਦਾ ਕੋਈ ਕੇਸ ਜਿਹੜਾ ਉਹਦਾ ਕੋਈ ਟਰਾਇਲ ਪਹਿਲਾਂ ਲੜਿਆ? ਇਮਰਾਨ ਖਾਨ ਨੂੰ ਤਾਂ ਸਜ਼ਾਏ ਮੌਤ ਹੋ ਸਕਦੀ ਸੀ, ਤੁਸੀਂ ਉਹਦੇ ਵੱਲੋਂ ਵਕੀਲ ਪੇਸ਼ ਹੁੰਦੇ ਰਹੇ ਹੋ, ਲਿਆਓ ਜ਼ਰਾ ਰਿਕਾਰਡ। ਕੋਈ ਜਵਾਬ ਨਹੀਂ ਸੀ। ਅਦਾਲਤ ਚੁੱਕ ਕੇ ਮੂੰਹ 'ਤੇ ਮਾਰਿਆ, ਹੁਣ ਪਤਾ ਨਹੀਂ ਕਿਹਦੇ ਮੂੰਹ 'ਤੇ ਮਾਰਿਆ, ਬਹਰਹਾਲ ਕੇਸ ਮਾਰਿਆ। ਇਹਦੇ 'ਤੇ ਜਿਹੜਾ ਤਜਜ਼ੀਆ ਚੌਧਰੀ ਗੁਲਾਮ ਹੁਸੈਨ ਸਾਹਿਬ ਕੀਤਾ ਹੈ ਨਾ, ਉਹਦੇ ਨਾਲ ਦਾ ਤਜਜ਼ੀਆ ਹੋਰ ਕੋਈ ਬਣ ਨਹੀਂ ਸਕਦਾ। ਜਿਹੜਾ ਤਜਜ਼ੀਆ ਉਹਨਾਂ ਕੀਤਾ ਹੈ, ਉਹ ਉਹਨਾਂ ਨੇ ਸੁਣਾਈ ਤੇ ਧੀ ਨੂੰ ਹੈ, ਮਤਲਬ ਆਖੀ ਧੀ ਨੂੰ ਹੈ, ਤੇ ਪਰ ਸੁਣਾਈ ਨੌਂ ਨੂੰ ਹੈ। ਉਹ ਆਖਣ ਤੇ ਇਹ ਜਿਹੜਾ ਹੈ ਨਾ, ਉਹ ਖਾਬਰ ਘੁੰਮਣ ਨੂੰ ਰਹੇ ਨੇ, ਲੇਕਿਨ ਅਸਲ ਖਾਬਰ ਘੁੰਮਣ ਨੂੰ ਇਹ ਗੱਲ ਨਹੀਂ ਉਹ ਆਖਣ ਡਏ। ਅਸਲ ਜਿਹੜੇ ਨਾਲ ਦੋ ਟਾਊਟ ਬੈਠੇ ਨੇ ਉਹਨਾਂ ਨੂੰ ਆਖਣ ਡਏ ਨੇ। ਸੁਣੋ ਜ਼ਰਾ ਚੌਧਰੀ ਸਾਹਿਬ ਕੀ ਆਖਿਆ। नहीं पर खाबर घुमन साहब जी जय साहब इजाजत है कोई कि नहीं? जी जी जय साहब इजाजत है बोले। आपको भी आप जाके ना जरा वो माजरे दे नाल बाहर छप्पड़ है ਉਹਦੇ ਚ ਮੂੰਹ ਧੋਣਾ ਚਾਹੀਦਾ ਹੈ। ਇਸੇ ਪ੍ਰੋਗਰਾਮ 'ਚ ਤੁਹਾਡੀਆਂ ਮਿੰਨਤਾਂ ਕੀਤੀਆਂ कि कोई मुफादात का नुकसान नहीं नहीं वो इंडिया को नुकसान दिया है, इसको फांसी दो। तो फिर आप आज वो राहु मदन को लेके बैठ गए हो। यार कोई अपनी इस्लाह भी कर लिया करे। ਸੁਣ ਲਿਆ ਜੇ। ਮੇਰਾ ਖਿਆਲ ਇਹਦੋਂ ਬਿਹਤਰ ਇਹਦਾ ਤਜਜ਼ੀਆ ਕੋਈ ਜਿਹੜਾ ਨਾ ਜੀ ਹੋ ਨਹੀਂ ਸਕਦਾ। ਅੱਛਾ ਜੀ, ਵਾਡਾ ਸਾਹਿਬ ਮਿਲਣ ਚਲੇ ਗਏ ਜ਼ਰਦਾਰੀ ਸਾਹਿਬ ਨੂੰ, ਅਤੇ ਉਹ ਵਾਡਾ ਸਾਹਿਬ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਬੜੇ ਆਮ ਬਣਦੇ, ਆਪੇ ਚੌਧਰੀ ਬਣੇ ਫਿਰਦੇ ਸਨ ਆਪਣੇ ਆਪ 'ਚ ਹੀ। ਤਾਂ ਜ਼ਰਦਾਰੀ ਸਾਹਿਬ ਫਿਰ ਉਹਨਾਂ ਦੀ ਜ਼ਰਾ ਤਬੀਅਤ 0-0 ਕੀਤੀ। ਜਿਵੇਂ ਟਾਇਰਾਂ 'ਚ ਕਿਸੇ ਵੇਲੇ ਜ਼ਿਆਦਾ ਹਵਾ ਭਰੀ ਜਾਏ ਨਾ, ਤਾਂ ਮਾੜੇ ਟਾਇਰ ਦਾ ਬਾਹਰ ਨੂੰ ਚਿੱਬ ਨਿਕਲ ਜਾਂਦਾ। ਪਿੰਡਾਂ ਵਾਲਿਆਂ ਨੇ ਖੋਤਾ ਰੇੜੀਆਂ ਨੂੰ ਮਾੜੇ ਟਾਇਰ ਪਾਏ ਹੁੰਦੇ ਨੇ, ਉਹਨਾਂ ਕੋਲੋਂ ਪੁੱਛੋ ਵੀ ਟਾਇਰ 'ਚ ਬਹੁਤੀ ਹਵਾ ਭਰੋ ਨਾ, ਅਤੇ ਜਿੱਥੋਂ ਟਾਇਰ ਮਾੜਾ ਹੁੰਦਾ ਉੱਥੋਂ ਬਾਹਰ ਨੂੰ ਬੁਲਬੁਲਾ ਜਿਹਾ ਨਿਕਲ ਆਉਂਦਾ, ਚਿੱਬ ਜਿਹਾ ਨਿਕਲ ਆਉਂਦਾ। ਅਤੇ ਉਹ ਮੇਰਾ ਮਤਲਬ ਹੈ ਵੀ ਪਖਾਨਾ ਕਹਿ ਲਓ ਉਹਨੂੰ ਭਾਵੇਂ ਪੰਜਾਬੀ 'ਚ। ਅਤੇ ਇਹ ਹੁਣ ਫੈਸਲ ਵਾਡਾ ਸਾਹਿਬ ਵੀ ਟਾਇਰ ਹੌਲਾ ਸੀ, ਹਵਾ ਅਗਲਿਆਂ ਬਹੁਤੀ ਭਰ ਦਿੱਤੀ, ਅਤੇ ਉਹ ਫਿਰ ਜਿਹੜਾ ਚਿੱਬ ਨਿਕਲ ਆਇਆ, ਅਤੇ ਉਹ ਜਾ ਸਿੱਧਾ ਹੀ ਸਦਰ ਨੂੰ ਮਿਲਣ ਜਾਣਾ ਚਾਹ ਰਹੇ ਸੀ। ਉਹਨਾਂ ਫਿਰ ਤਬੀਅਤ 0-0 ਕੀਤੀ, ਮਤਲਬ ਵਾਲ ਨੂੰ ਥੋੜ੍ਹਾ ਜਿਹਾ ਦਬਾ ਕੇ ਨਾ ਉਹਦੇ 'ਚੋਂ ਲੀਕ ਕੀਤੀ ਹਵਾ, ਅਤੇ ਉਹ ਤੁਸੀਂ ਵੇਖ ਹੀ ਰਹੇ ਹੋ ਸਕਰੀਨ 'ਤੇ ਖਲੋਤੇ ਉੱਤੇ। ਲੇਕਿਨ ਬਹਰਹਾਲ ਅਗਰ ਥੋੜ੍ਹਾ ਜਿਹਾ ਹੋਸ਼ ਕਰਦੇ ਤਾਂ ਉਹ ਚੰਗੀ ਗੱਲ ਰਹਿਣੀ ਸੀ। ਅੱਛਾ ਜੀ, ਸਾਫੀ ਸਾਹਿਬ ਨੇ ਬੜਾ ਅੱਛਾ ਤਜਜ਼ੀਆ ਦਿੱਤਾ ਹੈ। ਉਹਨਾਂ ਆਖਿਆ ਵੀ ਸਾਈਫਰ ਜਿਹੜਾ ਪੀਲੇ ਰੰਗ ਦਾ ਸੀ ਅਤੇ ਇਹ ਚਿੱਟੇ ਰੰਗ ਦੇ ਸਾਈਫਰ 'ਚੋਂ ਇਮਰਾਨ ਖਾਨ ਨੂੰ ਜਿਹੜੀ ਹੈ ਨਾ, ਉਹ ਚਿੱਟੇ ਰੰਗ ਦਾ ਜਿਹੜਾ ਸਾਈਫਰ ਹੈ ਨਾ, ਉਹਦੇ 'ਚੋਂ ਮੁਕੱਦਮਾ ਖਤਮ ਹੋ ਗਿਆ, पीले रंग के साइफर तो नहीं। सर आपने कहा था कि साइफर नहीं है, हकीकत साइफर नहीं है। ना आप देखिए, जर्नलिज्म के लिए पहली रिक्वायरमेंट ये कि उसमें हवा के रुख में इंसान को बहना नहीं पड़ता। ठीक है, आपको याद होगा कि वो साइफर कहाँ ले रहा था उसने? रेड ग्राउंड में। हाँ, रेड ग्राउंड में ले रहा था। उसने कहा ये मेरे हाथ में साइफर है, ठीक है, और इसमें ये चीजें लिखी हैं, रिमेम्बर? उसकी तस्वीर लगा के मैंने कहा था कि ये साइफर नहीं है और उसमें वो नहीं है। उसका कलर क्या था? व्हाइट कलर में। साइफर का कलर क्या होता है? वो तो सर डॉक्यूमेंट है ना। साइफर का कलर क्या कैसे होता है? आप लोग पता कर ले, साइफर का कलर येलो होता है। अच्छा, ये येलो जर्नलिज्म तुसीं एक सुनिया होएगा, जर्द सहाफत, पीली सहाफत, जिहड़ा गंदी सहाफत करन लोग, ਇਹ ਲਫਾਫਾਇਜ਼ਮ ਜਿਹੜਾ ਹੈ ਉਹਨਾਂ ਨੂੰ ਜ਼ਰਦ ਸਹਾਫਤ ਕਿਹਾ ਜਾਂਦਾ। ਅਤੇ ਉਸ ਹਿਸਾਬ ਨਾਲ ਤਾਂ ਫਿਰ ਸਾਫੀ ਸਾਹਿਬ ਨੇ ਠੀਕ ਹੀ ਕਿਹਾ। ਜਿਹੜੇ ਕੰਮ ਤੇ ਸਾਫੀ ਸਾਹਿਬ ਲੱਗੇ ਨੇ ਉਹਨਾਂ ਨੂੰ ਤਾਂ ਹਰ ਸ਼ਾਈ ਪੀਲੀ ਨਜ਼ਰ ਆਉਣੀ। ਉਹ ਨਿੱਕੇ ਹੁੰਦੇ ਚੇਤਾ ਨਹੀਂ ਜੇ, ਈਦ 'ਤੇ ਐਨਕਾਂ ਖਰੀਦੀ ਦੀਆਂ ਸਨ, ਐਨਕਾਂ ਆਖੀਦਾ ਸੀ ਉਹਨਾਂ ਨੂੰ। ਉਹ ਜਿਹੜੀਆਂ ਐਨਕਾਂ ਖਰੀਦੀ ਦੀਆਂ ਸਨ ਉਹਨਾਂ ਦੇ ਸ਼ੀਸ਼ੇ ਇੱਕੋ ਰੰਗ ਦੇ ਹੁੰਦੇ ਸਨ, ਨੀਲੇ ਜਾਂ ਪੀਲੇ। ਅਤੇ ਫਿਰ ਪੂਰੀ ਦੁਨੀਆ ਪੀਲੀ ਨਜ਼ਰ ਆਉਂਦੀ ਸੀ, ਨੀਲੀ ਨਜ਼ਰ ਆਉਂਦੀ ਸੀ, ਹਰੀ ਨਜ਼ਰ ਆਉਂਦੀ ਸੀ। ਨਾਲ ਫਿਰ ਉਹ ਬਾਜਾ ਵੀ ਲਈਦਾ ਸੀ, ਉਹ ਜਨਾਬ ਵਾਲਾ ਪੂਰਾ ਹੋ ਜਾਂਦਾ ਸੀ ਸੈੱਟ ਫਿਰ ਐਨਕਾਂ ਦੇ ਨਾਲ ਬਾਜਾ। ਅਤੇ ਇਹ ਮੇਰਾ ਖਿਆਲ ਸਾਫੀ ਸਾਹਿਬ ਵੀ ਉਹੀ ਐਨਕਾਂ ਲਾ ਕੇ ਫਿਰ ਰਹੇ ਨੇ ਆਪਣੀ ਸਾਫਤ ਵਾਲੀਆਂ। ਉਹਨਾਂ ਨੂੰ ਹੁਣ ਸਾਈਫਰ ਵੀ ਪੀਲਾ ਸ਼ੀਲਾ ਹੀ ਨਜ਼ਰ ਆਉਂਦਾ ਅਤੇ ਉਹੀ ਗੱਲਾਂ ਕਰਨ ਡਏ ਨੇ। ਅੱਛਾ ਜੀ, ਹਾਸ਼ਮੀ ਸਾਹਿਬ ਨੇ ਬੜਾ ਤਗੜਾ ਬਿਆਨ ਦਿੱਤਾ। ਉਹਨਾਂ ਕਿਹਾ ਜੀ ਸਾਈਫਰ ਦਾ ਕੇਸ ਇਸਟੈਬਲਿਸ਼ਮੈਂਟ ਨੇ ਬਣਾਇਆ ਸੀ,
ਔਰ ਬੜੇ ਗੰਦੇ ਤਰੀਕੇ ਨਾਲ ਸਟੈਬਲਿਸ਼ਮੈਂਟ ਹਾਰੀ ਹੈ। ਇਹ ਪ੍ਰੋਸੀਕਿਊਸ਼ਨ ਨਹੀਂ ਹਾਰੀ ਅਦਾਲਤ 'ਚ, ਸਟੈਬਲਿਸ਼ਮੈਂਟ ਹਾਰੀ ਹੈ। ਤੇ ਜਿੰਨੀ ਬਿਜ਼ਤੀ ਹੋਈ ਹੈ ਉਸ ਤੋਂ ਬਾਅਦ ਹਾਸ਼ਮੀ ਸਾਹਿਬ ਕਹਿ ਰਹੇ ਨੇ ਕਿ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਇਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਰੀ ਜਿਹੜੀ ਹਜ਼ੀਮਤ ਹੋਈ ਹੈ ਉਹਨਾਂ ਦੀ ਹੋਈ, ਕੇਸ ਉਹਨਾਂ ਬਣਵਾਇਆ ਸੀ ਔਰ ਹੁਣ ਉਹ ਅਦਾਲਤ 'ਚ ਹਾਰ ਗਏ ਨੇ। ਤੇ ਇਹ ਹਾਸ਼ਮੀ ਸਾਹਿਬ ਨੇ ਬਿਆਨ ਦਿੱਤਾ, ਬੜਾ ਤਗੜਾ ਬਿਆਨ ਦਿੱਤਾ ਜੀ, ਹੋਰ ਇਹਦੇ 'ਤੇ ਕੀ ਆਖਿਆ ਜਾਏ। ਇਹ ਇੱਕ ਬੜਾ ਹੀ ਉਹਨਾਂ ਨੇ ਇਹ ਤੁਸੀਂ ਕਹਿ ਸਕਦੇ ਹੋ ਕਿ ਬਿਆਨ ਜਿਹੜਾ ਲੌਜੀਕਲ ਵੀ ਹੈ ਔਰ ਤਗੜਾ ਵੀ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਉਹ ਹੈ ਕਿ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਸਾਈਫਰ ਦਾ ਜਿਸ ਵੇਲੇ ਫੈਸਲਾ ਹੋਇਆ ਤੇ ਪੂਰੇ ਮੀਡੀਆ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਵੀ ਇਹ ਸ਼ਹਿਬਾਜ਼ ਸ਼ਰੀਫ ਤੇ ਮੇਰਾ ਖਿਆਲ ਪੂਰਾ ਜਿਉਂ ਦੇ ਜੰਮੇ ਨੇ ਭਾਈ ਹੋਰੀ ਉਦੋਂ ਦੇ ਲੈ ਕੇ ਹੁਣ ਤੱਕ ਕਦੀ ਇੰਟਰਨੈਸ਼ਨਲ ਇੰਨੀਆਂ ਖਬਰਾਂ ਇਹਨਾਂ ਦੀਆਂ ਲੱਗੀਆਂ, ਕਿਉਂਕਿ ਇਹਨਾਂ ਦੀ ਚੋਰੀ ਸ਼ੋਰੀ ਦੀਆਂ ਖਬਰਾਂ ਲੱਗਦੀਆਂ ਨੇ। ਉਹ ਇੱਕਾ ਦੁੱਕਾ ਅਖਬਾਰਾਂ ਲਾਉਂਦੇ ਨੇ, ਸਾਰੇ ਤੇ ਏਡੇ ਇੰਟਰਸਟਿਡ ਨਹੀਂ ਹੁੰਦੇ ਵੀ ਪਾਕਿਸਤਾਨ 'ਚ ਕੌਣ ਚੋਰੀ ਕਰਨ ਡਿਆ ਤੇ ਕੌਣ ਨਹੀਂ ਕਰਨ ਡਿਆ। ਤੇ ਬਹਰਹਾਲ ਇਹਨਾਂ ਦੀ ਜਿਹੜੀ ਉਹ ਬਾਕੀ ਕੋਈ ਚੰਗੀ ਖਬਰ ਤੇ ਮੇਰੇ ਖਿਆਲ ਸ਼ਾਇਦ ਹੀ ਕਿਤੇ ਲੱਗੀ ਹੋਵੇ। ਤੇ ਪੂਰੀ ਦੁਨੀਆ ਦੇ ਮੀਡੀਆ ਦੇ ਉੱਤੇ ਜਿਸ ਵੇਲੇ ਸਾਈਫਰ ਤੋਂ ਇਮਰਾਨ ਖਾਨ ਬਰੀ ਹੋਇਆ ਤੇ ਪੂਰੀ ਦੁਨੀਆ ਦੇ ਮੀਡੀਆ ਦੇ ਉੱਤੇ ਇਹ ਜਿਹੜੀਆਂ ਖਬਰਾਂ ਲੱਗੀਆਂ ਨੇ। ਤੇ ਇੱਕ ਅਮਰੀਕੀ ਸਹਾਫੀ ਨੇ ਰਾਇਨ ਸਾਹਿਬ, ਇੰਟਰਸੈਪਟ ਵਾਲੇ, ਉਹਨਾਂ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਕੋਲ ਬੜਾ ਤੱਤਾ ਸਵਾਲ ਪੁੱਛਿਆ ਉਹਨਾਂ ਵੀ ਹੁਣ ਇਮਰਾਨ ਖਾਨ ਜਿਹੜਾ ਹੈ ਨਾ ਉਹ ਸਿਰਫ ਔਰ ਸਿਰਫ ਇਸ ਜੁਰਮ 'ਚ ਜੇਲ੍ਹ ਦੇ ਵਿੱਚ ਹੈ ਕਿ ਉਹਨੇ ਵਿਆਹ ਕੀਤਾ ਤੇ ਆਂਦੇ ਨੇ ਜੀ ਉਹਨੇ ਇੱਜ਼ਤ 'ਚ ਵਿਆਹ ਕਰ ਲਿਆ ਤੇ ਉਹਨਾਂ ਦੀ ਬੇਗਮ ਦੀ ਜਿਹੜੀ ਮਾਹਵਾਰੀ ਹੈ ਮਾਜ਼ਰਤ ਦੇ ਨਾਲ, ਭੈਣਾਂ ਵੀ ਸੁਣ ਰਹੀਆਂ ਹੁੰਦੀਆਂ ਨੇ, ਮਾਵਾਂ ਵੀ, ਲੇਕਿਨ ਇਹਨਾਂ ਗਾਂਧੀ ਇਹਨਾਂ ਮਾਰਿਆ, ਕਰੀਏ ਕੀ, ਚਵਲਾਂ ਹੀ ਇਹਨਾਂ ਇੰਨੀਆਂ ਮਾਰੀਆਂ ਨੇ। ਕੇਸਾਂ ਵੇਖੋ ਲੋਕਾਂ ਦੀਆਂ, ਬੱਚੀਆਂ ਦੀਆਂ, ਭੈਣਾਂ ਦੀਆਂ, ਮਾਵਾਂ ਦੀਆਂ, ਕਿਹੜੀਆਂ ਗੱਲਾਂ ਅਦਾਲਤਾਂ 'ਚ ਡਿਸਕਸ ਕਰਦੇ ਰਹੇ ਨੇ। ਤੇ ਦੂਜੇ ਪਾਸੇ ਸਾਨੂੰ ਸੁਹੇਲ ਵੜਾਇਜ ਸਾਹਿਬ ਅੱਜ ਦੱਸਦੇ ਨੇ ਕਿ ਜਨਾਬ ਜਿਹੜੀ ਇਸ ਵੇਲੇ ਦੀ ਇਸਟੈਬਲਿਸ਼ਮੈਂਟ ਉਸ ਤੋਂ ਨਰਮ ਔਰ ਸ਼ਾਇਸਤਾ ਪਾਕਿਸਤਾਨ ਦੀ 50 ਸਾਲ ਦੇ ਵਿੱਚ ਕਦੀ ਕੋਈ ਡਿਕਟੇਟਰ ਨਹੀਂ ਆਇਆ, ਕਦੀ ਕੋਈ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਦੀ ਲੀਡਰਸ਼ਿਪ ਨਹੀਂ ਆਈ। ਇਹ ਅਗਰ ਨਰਮੀ ਹੈ ਕਿ ਲੋਕਾਂ ਦੀਆਂ ਇੱਜ਼ਤਾਂ ਦੇ ਨਾਲ ਜੋ ਕੁਝ ਹੋਇਆ, ਜੋ ਸ਼ਹਾਦਤਾਂ ਹੋਈਆਂ, ਜੋ ਜ਼ੁਲਮ ਹੋਇਆ, ਜੋ 9 ਮਈ 'ਚ ਕੀਤਾ ਗਿਆ, ਅੱਜ ਤੱਕ ਔਰਤਾਂ ਜੇਲ੍ਹਾਂ ਭੁਗਤ ਰਹੀਆਂ ਨੇ, ਉਹਨਾਂ ਦੀਆਂ ਜ਼ਮਾਨਤਾਂ ਹੋਣ ਤੋਂ ਬਾਅਦ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਤੇ ਜੇ ਇਸ ਤੋਂ ਬਾਅਦ ਵੀ ਇਹ ਵੜੈਚ ਸਾਹਿਬ ਜੇ ਨਰਮੀ ਤੇ ਸ਼ਾਇਸਤਾਪਨ ਹੈ ਤੇ ਫਿਰ ਪਤਾ ਨਹੀਂ ਸਖਤੀ ਕਿਹਨੂੰ ਆਖਣਾ। ਮੈਂ ਪਹਿਲਾਂ ਵੀ ਆਖਿਆ ਸੀ ਵੀ ਗੌਰੀ ਆਇਆ ਜੇ ਗੌਰੀ ਮਜ਼ਾਇਲ ਦੇ ਅੱਗੇ ਹੀ ਰੱਖ ਕੇ ਫਿਰ ਚਲਾ ਦਿਓ, ਜਾਂ ਤੋਪਾਂ ਅੱਗੇ ਬਹਾ ਦਿਓ ਬੰਦਿਆਂ ਨੂੰ, ਫਿਰ ਇਹੀ ਹੋ ਸਕਦਾ। ਜਾਂ ਕੋਈ ਡੈਥ ਸਕਾਡ ਨੂੰ ਬੁਲਾ ਕੇ ਤੇ ਗੋਲੀਆਂ ਮਾਰ ਦਿਓ ਲੋਕਾਂ ਨੂੰ, ਇਹੀ ਕਰ ਸਕਦੇ ਹੋ ਤੁਸੀਂ, ਕਿਉਂਕਿ ਜਿੰਨਾ ਜ਼ੁਲਮ ਤੁਸੀਂ ਕਰ ਚੁੱਕੇ ਹੋ ਇਹਦੋਂ ਗਾਂ ਤੁਸੀਂ ਕੀ ਜ਼ੁਲਮ ਕਰਨਾ। ਤੇ ਖੈਰ ਇਹ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ ਉਹਨੇ ਜਿਸ ਵੇਲੇ ਸਾਈਫਰ ਦੀ ਖਬਰ ਆਈ ਹੈ ਤੇ ਪੂਰੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਚੱਲੀ ਹੈ। ਤੇ ਰਾਇਨ ਸਾਹਿਬ ਨੇ ਇਹੀ ਸਵਾਲ ਜਿਹੜਾ ਸਟੇਟ ਡਿਪਾਰਟਮੈਂਟ ਕੋਲੋਂ ਵੀ ਕੀਤਾ, ਅਮਰੀਕੀ ਸਟੇਟ ਡਿਪਾਰਟਮੈਂਟ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਕੋਈ ਉਹਨਾਂ ਦੇ ਕੋਲ ਗੱਲਬਾਤ ਮੌਜੂਦ ਨਹੀਂ ਸੀ ਕਿ ਕਿਸੇ ਕਿਸਮ ਦਾ ਜਵਾਬ ਦੇ ਸਕਦੇ। ਅੱਛਾ ਜੀ, PTI ਦਾ ਜਿਹੜਾ ਦਫ਼ਤਰ ਹੈ, ਮੇਨ ਦਫ਼ਤਰ, ਉਹ G8 ਦੇ ਵਿੱਚ, ਉਹਨੂੰ ਸੀਲ ਕਰ ਦਿੱਤਾ ਸੀ। ਉਹਦਾ ਮੁਕੱਦਮਾ ਸੁਣਿਆ ਅਦਾਲਤ ਨੇ। ਉੱਥੇ ਜਾ ਕੇ ਪਤਾ ਲੱਗਾ ਵੀ 2 ਨੰਬਰੀ ਇਹ ਕੀਤੀ ਕਿ PTI ਵਾਲਿਆਂ ਨੇ ਜਿਹੜਾ ਪਲਾਟ ਖਰੀਦਿਆ ਸੀ ਨਾ, PTI ਪਾਰਟੀ ਨੇ, ਜਿਹਦੇ 'ਤੇ ਉਹ ਪਲਾਜ਼ਾ ਬਣਾਇਆ, ਦਫ਼ਤਰ ਬਣਾਇਆ, ਉਹ ਜਿਹੜੇ ਬੰਦੇ ਕੋਲੋਂ ਪਲਾਟ ਖਰੀਦਿਆ ਸੀ ਉਹ ਤਾਂ ਵੇਚ ਗਿਆ। ਉਹ ਤਾਂ ਜ਼ਾਹਿਰ ਹੈ ਰਿਕਾਰਡ ਦੇ ਵਿੱਚ ਵੀ ਰਜਿਸਟਰੀ PTI ਦੇ ਨਾਂ 'ਤੇ ਇੰਤਕਾਲ ਰਜਿਸਟਰੀ ਸਭ ਕੁਝ ਹੋ ਗਈ, ਪਰ ਇਹਨਾਂ 2 ਨੰਬਰੀ ਕਰਨ ਵਾਸਤੇ ਸਾਰੇ ਨੋਟਿਸ ਉਹਨੂੰ ਭੇਜੇ ਤਾਂ ਕਿ PTI ਨੂੰ ਪਤਾ ਹੀ ਨਾ ਲੱਗੇ, ਕੋਈ ਕਾਨੂੰਨੀ ਕਾਰਵਾਈ ਅੱਗੋਂ ਕਰ ਹੀ ਨਾ ਸਕਣ। ਤੇ ਫਿਰ ਇੱਕਦਮ ਆ ਕੇ ਦਫ਼ਤਰ ਢਾਉਣ ਵਾਸਤੇ ਉੱਥੇ ਬਲਡੋਜ਼ਰ ਲੈ ਕੇ ਆ ਗਏ। ਬਹਰਹਾਲ ਜਸਟਿਸ ਸਮਨ ਰਿਫਤ ਸਾਹਿਬ ਆ ਵੀ ਬੜੀ ਤਗੜੀ ਜੱਜ, ਬਹੁਤ ਉਹ ਵੀ ਦਲੇਰ ਜੱਜ ਨੇ। ਉਹਨਾਂ 6 ਲੋਕਾਂ ਜੀ ਨੇ ਜਿਨ੍ਹਾਂ ਖੱਤ ਲਿਖਿਆ ਹੋਇਆ ਵੀ ਸਾਡੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ, ਉਹਨਾਂ ਨੇ ਜੱਜ ਸਾਹਿਬਾਂ ਨੇ ਕੇਸ ਸੁਣਿਆ ਤੇ ਹੁਣ ਇਹਦੇ 'ਤੇ ਉਹਨਾਂ ਨੇ ਫੈਸਲਾ ਆਪਣਾ ਜਿਹੜਾ ਉਹ ਮਹਿਫੂਜ਼ ਕੀਤਾ। ਸਾਨੂੰ ਉਮੀਦ ਹੈ ਕਿ ਇਹਦੇ 'ਚ ਚੰਗਾ ਤੇ ਤਗੜਾ ਫੈਸਲਾ ਹੀ ਆਏਗਾ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬੜੀ ਇੰਟਰਸਟਿੰਗ ਹੈ ਔਰ ਉਹ ਖਬਰ ਇਹ ਹੈ ਕਿ ਏਮਲ ਖਟਕ ਸਾਹਿਬ ਨੇ, ਵੀ दानश्वर ने, एक राइटर ने, उन्होंने कहा जी कि संगीन मजाक या हरासा करने का नया हरबा। मुझे आज ASP मिस आमना बेग इस्लामाबाद पुलिस साइबर क्राइम सेल की जानब से एक नोटिस मिला जिसमें मुझ पर पोर्न साइट्स को देखने का इंतहाई भोंडा इल्ज़ाम लगाया गया और 24 घंटे के अंदर अंदर नोटिस का जवाब देने के लिए कहा गया है। बसूरत दीगर संगीन कानूनी कार्रवाई की धमकी दी गई है। अगरचे आमना बेग ऐसे किसी नोटिस से इनकारी हैं और इसको जाली करार दे चुकी हैं, मगर दाल में कुछ काला ज़रूर है। लगता है इस्टेब्लिशमेंट ने हक़ और इंसाफ के लिए उठने वाली आवाज़ों और सोशल मीडिया कारकुनों को हरासा करने के लिए होछे हथकंडों का इस्तेमाल शुरू किया है। लो जी, ਇਹ ਜਿਵੇਂ ਪੋਲੀਟੀਕਲ ਲੀਡਰ ਨੂੰ ਜਿਸ ਵੇਲੇ ਚੌਧਰੀ ਨਿਜ਼ਾਮਦੀਨ ਫੜਦਾ ਨਾ ਤੇ ਆਂਦਾ ਹੈ ਜੀ ਉਹਨਾਂ ਦੇ ਕੋਲੋਂ ਜਿਨਸੀ ਦਵਾਈਆਂ ਨਿਕਲੀਆਂ ਨੇ, ਜਿਨਸੀ।
ਇਸ ਤਰ੍ਹਾਂ ਜਿਨਸੀ ਦਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਜਿਸ ਤਰ੍ਹਾਂ ਕੋਈ ਜਿਨਸੀ ਦਰਿੰਦਾ ਹੁੰਦਾ ਹੈ। ਤੇ ਜਿਨਸੀ ਦਵਾਈਆਂ ਉਹਨਾਂ ਦੇ ਬੈੱਡਰੂਮ ਦੇ ਵਿੱਚੋਂ ਨਿਕਲੀਆਂ ਜੀ, ਬੈੱਡ ਦੇ ਥੱਲੇੋਂ ਜਿਨਸੀ ਦਵਾ। ਉਹ ਦੱਸੋ ਕਿਸੇ ਸਿਵਿਲੀਅਨ ਦੇ ਕੋਲੋਂ ਭਾਈ ਜੀ ਮਾਟਰ ਦੇ ਗੋਲੇ ਨਿਕਲਣੇ ਨੇ? ਜੇ ਕੋਈ ਬੁੱਢਾ ਬੰਦਾ ਹੈ, ਸ਼ਾਦੀशुदा ਹੈ, ਉਹਨੂੰ ਕੋਈ ਦਵਾਈ ਲੈਣੀ ਪੈ ਰਹੀ ਹੈ ਬਲੱਡ ਪ੍ਰੈਸ਼ਰ ਵਾਸਤੇ, ਸ਼ੂਗਰ ਵਾਸਤੇ, ਕਿਸੇ ਹੋਰ ਬਿਮਾਰੀ ਵਾਸਤੇ, ਜਿਹੜੀ ਵੀ ਬਿਮਾਰੀ ਹੈ, ਚਲੋ ਉਹਨੂੰ ਮੈਂ ਇੱਥੇ ਰੁਕ ਜਾਣਾ, ਉਹ ਅਗਰ ਉਹਦੀ ਕੋਈ ਗੋਲੀ ਲੈਂਦਾ ਤੇ ਉਹਦੇ ਕੋਲੋਂ ਉਹ ਗੋਲੀਆਂ ਹੀ ਨਿਕਲਣੀਆਂ। ਮੈਨੂੰ ਦੱਸੋ ਉਹਦੇ ਕੋਲ ਮਾਟਰ ਗੋਲੇ ਨਿਕਲਣੇ ਨੇ, ਕੋਈ ਐਟਮ ਬੰਬ ਨਿਕਲਣਾ? ਮੈਨੂੰ ਦੱਸੋ ਕਿਹੜੀ ਸ਼ੈ ਉਹਦੇ ਬੈੱਡ ਦੇ ਥੱਲੇੋਂ? ਅੱਛਾ ਫਿਰ ਬੈੱਡ ਦੇ ਥੱਲੇੋਂ ਨਿਕਲਦੀਆਂ ਨੇ, ਕਿਸੇ ਦਰਾਜ਼ 'ਚੋਂ ਨਹੀਂ ਨਿਕਲਦੀਆਂ। ਸ਼ਬਾਜ਼ ਸ਼ਰੀਫ ਹੋਏ, ਨਵਾਜ਼ ਸ਼ਰੀਫ ਹੋਏ, ਕੋਈ ਵੀ ਉਹਦੇ ਦਰਾਜ਼ ਸ਼ਰਾਜ਼ 'ਚੋਂ ਨਹੀਂ ਨਿਕਲਦੀਆਂ। ਸ਼ੁਕਰ ਹੈ ਇਮਰਾਨ ਖਾਨ ਦੇ ਬੈੱਡ ਦੇ ਥੱਲੇ ਨਹੀਂ ਇਹੋ ਜਿਹੀ ਕੋਈ ਸ਼ੈ ਕੱਢੀ। ਉਹ ਇੱਕ ਅਲੱਗ ਗੱਲ ਹੈ। ਕੋਈ ਪੀਪਲਜ਼ ਪਾਰਟੀ ਦੇ ਇੱਕ ਤੁਹਾਨੂੰ ਪਟੇਲ ਸਾਹਿਬ ਚੇਤੇ ਹੋਣਗੇ, ਉਹ ਪਿਸ਼ਾਬ 'ਚੋਂ ਜਿਹੜਾ ਚੱਕ ਕੇ ਸ਼ਰਾਬ ਕੱਢਣ ਵਾਲੇ, ਉਹ ਹੁਣ ਉਹ ਮੈਂ ਗਿਆ ਸਾਂ ਹੁਣ, ਤੇ ਉਹ ਬੈਲਜੀਅਮ ਵਾਲੇ ਉਹਨਾਂ ਦਾ ਪੁੱਛਦੇ ਫਿਰਦੇ ਨੇ, ਆਉਂਦੇ ਨੇ ਵੀ ਸਾਡੇ ਤਾਂ, ਕਿਉਂਕਿ ਲੋਕੀ ਬੈਲਜੀਅਮ ਦੇ ਵਿੱਚ ਤੁਹਾਨੂੰ ਪਤਾ ਵੀ ਲੋਕੀ ਸ਼ਰਾਬ ਬਹੁਤ ਪੀਂਦੇ ਨੇ, ਪੂਰੇ ਯੂਰਪ 'ਚ ਹੀ ਬੜੀ ਪੀਂਦੇ ਨੇ, ਤੇ ਉਹ ਆਉਂਦੇ ਨੇ ਵੀ ਇਹ ਅਗਰ ਤੁਸੀਂ ਸਿਰਫ 2 ਦਿਨ ਵਾਸਤੇ ਵਜ਼ੀਰ ਸਾਨੂੰ ਦੇ ਦਿਓ ਨਾ, ਸਿਰਫ 2 ਦਿਨ ਵਾਸਤੇ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ 2 ਦਿਨ ਤੁਸੀਂ ਕੀ ਕਰਨਾ ਹੈ ਪਟੇਲ ਸਾਹਿਬ ਨੂੰ? ਉਹਨਾਂ ਕਿਹਾ ਜੀ ਇਸ ਵਜ੍ਹਾ ਤੋਂ ਕਿ ਸਾਡੇ ਲੋਕੀ ਕੰਮ ਕਰਦੇ ਨੇ ਪੀਰ ਤੋਂ ਲੈ ਕੇ ਜੁਮੇ ਤੱਕ, ਤੇ ਅੱਗੋਂ ਜਿਹੜਾ ਵੀਕਐਂਡ ਆਉਂਦਾ ਨਾ, ਜੁਮੇ ਦੀ ਰਾਤ ਤੋਂ ਲੈ ਕੇ ਤੇ ਹਫਤੇ ਦੀ ਰਾਤ ਤੱਕ, ਜਿਹੜੀਆਂ 2 ਰਾਤਾਂ ਨੇ, ਇਹਦੇ ਵਿੱਚ ਲੋਕੀ ਦਬਾ ਕੇ ਸ਼ਰਾਬ ਪੀਂਦੇ ਨੇ। ਤੇ ਤੁਹਾਨੂੰ ਪਤਾ ਹੈ, ਜਿਹਨਾਂ ਨੂੰ ਨਹੀਂ ਪਤਾ, ਜਿਹੜੇ ਨਹੀਂ ਪੀਂਦੇ, ਉਹਨਾਂ ਵਾਸਤੇ ਦੱਸ ਦਈਏ ਵੀ ਸ਼ਰਾਬ ਜਦੋਂ ਬੰਦਾ ਕੋਈ ਬਹੁਤ ਜ਼ਿਆਦਾ ਪੀਂਦਾ ਹੈ ਤੇ ਉਹ ਯੂਰੀਨੇਟ ਬਹੁਤ ਕਰਦਾ ਹੈ, ਕਿਉਂਕਿ ਅਲਕੋਹਲ ਜਿਸ ਵੇਲੇ ਅੰਦਰ ਜਾਂਦੀ ਤਾਂ ਉਹਦੇ ਨਾਲ ਯੂਰੀਨੇਸ਼ਨ ਜ਼ਿਆਦਾ ਹੁੰਦੀ ਹੈ। ਮੈਨੂੰ ਤੇ ਪੀਣ ਵਾਲਿਆਂ ਨੇ ਇਹੀ ਦੱਸਿਆ। ਤੇ ਉਹ ਆਉਂਦੇ ਨੇ ਕਿ ਉਹ ਉਸ ਦਿਨ ਫਿਰ ਜਿਹੜਾ ਨਾ ਲੋਕੀ ਬਾਥਰੂਮ ਵੀ ਬੜਾ ਜ਼ਿਆਦਾ ਇਸਤੇਮਾਲ ਕਰਦੇ ਨੇ, ਤੇ ਅਸੀਂ ਇਹ ਸਾਇੰਸਦਾਨ ਲਿਆਉਣਾ ਚਾਹੁੰਦੇ ਨੇ ਇਹਨਾਂ ਕਿਵੇਂ ਚੱਕ ਕੇ ਇਹਦੇ ਵਿੱਚੋਂ ਪਿਸ਼ਾਬ 'ਚੋਂ ਸ਼ਰਾਬ ਕੱਢੀ ਸੀ। ਤੇ ਸਾਡੀ ਤੇ ਸ਼ਰਾਬ ਦੀ ਬੜੀ ਬਚਤ ਹੋ ਜਾਏਗੀ ਅਗਰ ਇਹ 2 ਦਿਨ ਵੀ ਵਜ਼ੀਰ ਸਾਨੂੰ ਦੇ ਦਿਓ, 5 ਦਿਨ ਤੁਹਾਡੇ ਕੋਲ ਕੰਮ ਕਰਨ ਪਟੇਲ ਸਾਹਿਬ। ਮੈਂ ਉਹਨਾਂ ਨੂੰ ਦੱਸਿਆ ਵੀ ਇਹੋ ਜਿਹੇ ਬੰਦੇ ਜਿਹੜੇ ਨਾ ਪਟੇਲ ਸਾਹਿਬ ਵਰਗੇ, ਇਹ ਬੜੇ ਸਾਡੇ ਜਿਹੜੇ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਨੂੰ ਬੜੇ ਪਿਆਰੇ ਨੇ, ਬਹੁਤ ਚੰਗੇ ਲੱਗਦੇ ਨੇ ਉਹਨਾਂ ਨੂੰ। ਕੋਈ ਪੜ੍ਹਿਆ ਲਿਖਿਆ ਬੰਦਾ ਜਿਹੜਾ ਨਾ, ਉਹਨਾਂ ਨੂੰ ਤੇ ਕੁੱਟ ਮਾਰ ਕੇ ਕੱਢ ਦਿੰਦੇ ਨੇ। ਜਿਹੜਾ ਕੋਈ ਚੰਗਾ ਮਤਲਬ ਮੋਹਿਤ ਪੀਰਜ਼ਾਦਾ ਵਰਗਾ ਬੰਦਾ ਤਾਂ ਨਹੀਂ ਚੰਗਾ ਲੱਗਣਾ ਨਾ ਸਾਡੀ ਇਸਟੈਬਲਿਸ਼ਮੈਂਟ ਨੂੰ, ਉਹਨੂੰ ਤਾਂ ਰਾਂਦਾ ਦਰਗਾਹ ਕਰਨਾ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਪਟੇਲ ਸਾਹਿਬ ਵਰਗਾ ਜਿਹੜਾ ਬੰਦਾ ਨਾ, ਉਹ ਬੜਾ ਪਸੰਦ ਤੋਂ ਵਜ਼ੀਰੇ ਸਿਹਤ ਵੀ ਬਣਾਉਂਦੇ ਨੇ ਇਹੋ ਜਿਹੇ ਬੰਦੇ ਨੂੰ। ਉਹਨਾਂ ਕਿਹਾ ਜੀ ਬਿਲਕੁਲ ਸਾਨੂੰ ਇਸ ਗੱਲ ਦਾ ਅਦਰਾਕ ਹੈ, ਅੰਦਾਜ਼ਾ ਹੈ, ਇਸ ਲਈ ਪਟੇਲ ਸਾਹਿਬ ਚੌਧਰੀ ਨਿਜ਼ਾਮਦੀਨ ਕੋ 5 ਦਿਨ ਕੰਮ ਕਰਨ, ਸਾਨੂੰ 2 ਦਿਨ ਵਾਸਤੇ ਦੇ ਦਿਓ, ਤਾਂ ਕਿ ਸਾਡੇ ਜਿੰਨਾ ਵੀ ਪਿਸ਼ਾਬ ਗਟਰਾਂ 'ਚ ਫਿਰਦਾ, ਇਹ 'ਚੋਂ ਸ਼ਰਾਬ ਕੱਢ ਕੇ ਸਾਨੂੰ ਦੇ ਦਿਆ ਕਰਨ। ਬਾਕੀ ਉਹ ਜਾਣਨ ਤੇ ਚੌਧਰੀ ਨਿਜ਼ਾਮਦੀਨ ਜਾਣੇ, ਸਾਨੂੰ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਤੇ ਇਹ ਜਿਹੜਾ ਏਮਲ ਖਟਕ ਸਾਹਿਬ ਦਾ ਮੈਂ ਟਵੀਟ ਦੇਖਿਆ, ਇਸ ਤੋਂ ਮੈਨੂੰ ਇਹ ਲੱਗਦਾ ਵੀ ਹੁਣ ਸ਼ਰੀਫ ਲੋਕਾਂ ਨੂੰ ਤੰਗ ਕਰਨ ਵਾਸਤੇ ਉਹਨਾਂ ਦੇ ਉੱਤੇ ਹੁਣ ਜਿਨਸੀ ਸਾਈਟਾਂ ਜਿਹੜੀਆਂ ਨਾ, ਪੋਰਨ ਸਾਈਟਾਂ, ਉਹਨਾਂ ਨੂੰ ਦੇਖਣ ਦਾ ਇਲਜ਼ਾਮ ਲਾਇਆ ਜਾਏਗਾ। ਨਾ ਉਹ ਗਰੀਬ ਕਿਸੇ ਨੂੰ ਦੱਸਣ ਜੋਗਾ, ਨਾ ਕਿਸੇ ਨਾਲ ਇਜ਼ਹਾਰ ਕਰਨ ਜਗ੍ਹਾ, ਸ਼ਰਮਿੰਦਗੀ ਦੇ ਵਿੱਚ ਹੀ ਉਹ ਪਤਾ ਨਹੀਂ ਕੀ ਜਵਾਬ ਦੇਗਾ ਤੇ ਕੀ ਨਹੀਂ। ਤੇ ਪਾਕਿਸਤਾਨੀਆਂ ਦਾ ਹੁਣ ਵੀ ਜਿਵੇਂ ਤੁਹਾਡੇ ਦੰਦ ਨੇ ਕੰਡਿਆਂ ਨੇ, ਅੱਧਿਆਂ ਨੇ ਆਖਣਾ ਵੀ ਵੇਖੀ ਹੋਣੀ ਜ਼ਰੂਰ ਸਾਈਟ। ਉਹ ਹੁਣ ਮੇਰਾ ਮਤਲਬ ਕਹਿਣ ਦਾ ਵੀ ਜੇ ਵੇਖੀ ਹੋਣੀ ਹੈ ਤੇ ਪਹਿਲੀ ਗੱਲ ਤੇ ਉਹਨਾਂ ਵੇਖੀ ਕਿ ਨਹੀਂ ਉਹ ਉਹਨਾਂ ਨੂੰ ਪਤਾ ਹੈ, ਲੇਕਿਨ ਅਗਰ ਵੇਖੀ ਵੀ ਹੈ ਤੇ ਜੇ ਪੁਲਿਸ ਦਾ ਕੀ ਲੈਣ ਦੇਣਾ ਮੈਨੂੰ ਦੱਸੋ? ਪੁਲਿਸ ਨੂੰ ਕੀ ਤਕਲੀਫ ਹੈ ਜੇ ਉਹਨਾਂ ਪੋਰਟ ਸਾਈਟ ਦੇਖੀ ਹੈ ਕਿ ਨਹੀਂ ਦੇਖੀ? ਬਹਰਹਾਲ ਇਹ ਸਾਰਾ ਪਾਕਿਸਤਾਨ ਦੇ ਵਿੱਚ ਕੰਮ ਚੱਲ ਰਿਹਾ ਤੇ ਚੌਧਰੀ ਨਿਜ਼ਾਮਦੀਨ ਜਿਹੜਾ ਉਹ ਚਾਹੁੰਦਾ ਹੈ ਵੀ ਬੰਦਿਆਂ ਨੂੰ ਹਰ ਤਰੀਕੇ ਨਾਲ ਉਹਨਾਂ ਦੀ ਆਵਾਜ਼ ਜਿਹੜੀ ਘੁੱਟੀ ਜਾਏ। ਚਲੋ ਇਹ ਥੋੜ੍ਹੇ ਹੀ ਦਿਨ ਨੇ, ਜੋ ਕੁਝ ਸਾਈਫਰ ਨਾ ਹੋਇਆ ਉਹ ਹੀ ਬਾਕੀ ਸਾਰੀਆਂ ਚੀਜ਼ਾਂ ਨਾਲ ਵੀ ਹੋਣਾ। ਤੇ ਏਮਲ ਖਟਕ ਸਾਹਿਬ ਦੇ ਨਾਲ ਅਸੀਂ ਬਿਲਕੁਲ ਮੁਕੰਮਲ ਤੌਰ ਤੇ ਉਹਨਾਂ ਦੀ ਹਮਾਇਤ ਕਰਦੇ ਕਿ ਉਹਨਾਂ ਦੇ ਉੱਤੇ ਪੌਂਡਾ ਇਲਜ਼ਾਮ ਲਾਇਆ ਗਿਆ, ਔਰ ਬਾਕੀ ਵੀ ਕਿਸੇ ਤੇ ਲੱਗੇ ਤੇ ਆਵਾਜ਼ ਚੁੱਕੋ, ਘਬਰਾਉਂਦਿਆਂ ਹੀ ਇਸ ਗੱਲ ਦੇ ਡਰ 'ਚ ਨਹੀਂ ਵੀ ਲੋਕੀ ਕੀ ਸੋਚਣਗੇ। ਲੋਕਾਂ ਨੂੰ ਛੱਡੋ, ਗੱਲ ਜਿਹੜੀ ਖਰੀ ਉਹ ਕਰੋ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।